ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੀ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4008 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੋਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਇੰਟਰਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4008 272 5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਗਿੱਦੜਬਾਹਾ ਤੋਂ। ਗਿੱਦੜਬਾਹਾ ਤੇ ਕਹਿੰਦੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਹੋਈਆਂ ਨੇ, ਵੱਡੇ ਵੱਡੇ ਧੁਰੰਦਰ ਸਿਆਸੀ ਜਿਹੜੇ ਦਿੱਗਜ ਨੇ ਉਹ ਇੱਥੇ ਭਿੜ ਰਹੇ ਨੇ। ਦੇਖੋ ਪ੍ਰਵੀਨ ਜੀ, ਨਾਮਜ਼ਦਗੀਆਂ ਦਾ ਜਿਹੜਾ ਦਿਨ ਸੀਗਾ ਆਖਰੀ, ਉਹ ਪੂਰਾ ਹੋ ਗਿਆ ਜੀ 25 ਤਰੀਕ ਤੱਕ। ਹੂੰ ਟੋਟਲ 60 ਉਮੀਦਵਾਰ ਜਿਹੜੇ ਸੀਗੇ ਮੈਦਾਨ ਚ ਨਿਤਰੇ। ਤੇ ਇੰਟਰਸਟਿੰਗ ਗੱਲ ਹੈ ਕਿ ਸਭ ਤੋਂ ਪਹਿਲਾਂ ਜੀ ਜੇ ਕਿਸੇ ਨੇ ਕਾਗਜ਼ ਭਰਿਆ ਸੀਗਾ ਉਮੀਦਵਾਰ ਨੇ, ਤੇ ਉਹ ਗਿੱਦੜਬਾਹਾ ਸੀ। ਹੂੰ ਤੇ ਸਭ ਤੋਂ ਜ਼ਿਆਦਾ ਜੇ ਉਮੀਦਵਾਰ ਮੈਦਾਨ ਚ ਵੇਖੋਗੇ ਤੁਸੀਂ 20 ਇੱਥੇ ਆ, ਮਤਲਬ ਕਿ ਤੀਜਾ ਹਿੱਸਾ ਇਕੱਲੀ ਸੀਟ ਤੇ ਆ। ਜੀ ਤੇ ਸਭ ਤੋਂ ਵੱਡੀ ਗੱਲ ਕਿ ਜਗਮੀਤ ਬਰਾੜ ਵੀ ਇਸ ਰਣਤੱਤੇ ਚ ਆ ਗੱਜੇ। ਤਾਂ ਯਾਨੀ ਜੇ ਆਪਾਂ ਦੇਖੀਏ ਚਿਹਰਿਆਂ ਦੇ ਲਿਹਾਜ਼ ਨਾਲ, ਬੇਸ਼ੱਕ ਸੁਖਬੀਰ ਸਿੰਘ ਬਾਦਲ ਐਨ ਮੌਕੇ ਤੇ ਰਹਿ ਗਏ, ਅਕਾਲੀ ਦਲ ਦਾ ਕੈਂਡੀਡੇਟ ਚੋਣ ਮੈਦਾਨ ਚ ਨਹੀਂ ਹੈ ਗਿੱਦੜਬਾਹਾ ਦੇ ਲਿਹਾਜ਼ ਨਾਲ ਆਪਾਂ ਦੇਖੀਏ, ਬਟ ਚਿਹਰੇ ਹਾਲੇ ਵੀ ਹੈਵੀ ਵੇਟ ਹੀ ਹੈ। ਮਨਪ੍ਰੀਤ ਬਾਦਲ, ਡਿੰਪੀ ਢਿੱਲੋਂ, ਅਮਰਤਾ ਵੜਿੰਗ ਤੇ ਨਾਲ ਜਗਮੀਤ ਬਰਾੜ ਆ ਗਿਆ। ਤਾਂ ਉਧਰ ਪੰਥਕ ਚਿਹਰਾ ਇੱਕੋ ਹੀ ਆ ਜੇ ਆਪਾਂ ਵੇਖੀਏ ਤਾਂ ਉਹ ਹੈ ਸੁਖਰਾਜ ਸਿੰਘ ਨਿਆਮੀ ਵਾਲਾ। ਹੁਣ ਸੁਖਰਾਜ ਸਿੰਘ ਨਿਆਮੀ ਵਾਲਾ ਮੈਦਾਨ ਚ ਹੈ ਤੇ ਅਮਰਤਪਾਲ ਸਿੰਘ ਦੇ ਧੜੇ ਨੇ ਤੇ ਇਲੈਕਸ਼ਨ ਹੀ ਛੱਡ ਦਿੱਤਾ, ਜਿਮਨੀ ਇਲੈਕਸ਼ਨ ਛੱਡ ਦਿੱਤਾ। ਦੂਜੀਆਂ ਜੇ ਸੀਟਾਂ ਦੇਖੀਏ, ਮੇਰੇ ਖਿਆਲ ਦੇ ਨਾਲ ਬਰਨਾਲਾ, ਡੇਰਾ ਬਾਬਾ ਨਾਨਕ, ਕੋਈ ਇਹ ਵੀ ਸੀਟਾਂ ਰੌਚਕ ਘੱਟ ਨਹੀਂ ਹੈ। ਗਿੱਦੜਬਾਹਾ ਨੂੰ ਤਰਜੀਹ ਜ਼ਿਆਦਾ ਦਿੱਤੀ ਜਾ ਰਹੀ ਆ। ਬਰਨਾਲਾ ਬਹੁਤ ਇੰਟਰਸਟਿੰਗ ਹੋ ਗਈ ਆ ਕਹਾਣੀ। ਬਰਨਾਲੇ ਦੀ ਕਹਾਣੀ ਮੇਰੇ ਖਿਆਲ ਦੇ ਨਾਲ ਬਹੁਤ ਰੌਚਕ ਹੋਣ ਵਾਲੀ ਹੈ। ਖੈਰ ਉਹਦੇ ਤੇ ਵੀ ਕਿਸੇ ਦਿਨ ਆਵਾਂਗੇ। ਤਾਂ ਗਿੱਦੜਬਾਹਾ ਦੇ ਵਿੱਚ ਦੇਖੋ ਗੱਲ ਇਹ ਆ ਕਿ ਮੇਨਲੀ ਤਾਂ ਹੁਣ ਜੇ ਤੁਸੀਂ ਇਸ ਨੂੰ ਇੱਕ ਕਹਿ ਲਓ ਕਿ ਵਿਸ਼ਲੇਸ਼ਣ ਦੇਣਾ ਹੋਵੇ ਅੱਜ ਦੀ ਤਰੀਕ 'ਚ, ਕਿਉਂਕਿ ਹਾਲੇ ਬਹੁਤ ਦਿਨ ਪਏ ਨੇ ਵੋਟਿੰਗ ਨੂੰ, ਹਾਲੇ ਤੇ ਕੰਪੇਨ ਖੁੱਲ ਕੇ ਸਟਾਰਟ ਨਹੀਂ ਹੋਏ। ਜੇ ਉਹ ਇਸ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਨਕਲੂਡ ਕਰਨਾ ਹੋਵੇ ਤਾਂ ਉਹ ਇਹੋ ਹੀ ਹੈ ਸਾਹਿਬ ਕਿ ਸਭ ਤੋਂ ਵੱਡੀ ਗੱਲ ਹੋਏਗੀ ਕਿ ਅਕਾਲੀ ਦਲ ਨੇ 3-4 ਮਹੀਨੇ ਪਹਿਲਾਂ ਹੀ ਸਾਹਿਬ 13.5% ਵੋਟ ਸ਼ੇਅਰ ਹਾਸਲ ਕੀਤਾ ਸੀਗਾ। ਹਾਲਾਂਕਿ 12 ਚ ਇਹੋ ਵੋਟ ਸ਼ੇਅਰ ਇਹਨਾਂ ਦਾ ਲਗਭਗ 34.5 ਸੀ, 14 ਚ ਉਹ ਲਗਭਗ 26.5 ਸੀ, 17 ਚ 25.5 ਸੀ, 19 ਚ 27.5 ਸੀ ਤੇ 22 ਚ ਜੇ ਮੈਂ ਨਹੀਂ ਭੁੱਲਦਾ ਤੇ ਲਗਭਗ 18.5 ਸੀ। ਮਤਲਬ ਕਿ ਇਹਨਾਂ ਦੀ ਸਾੜ ਹੀ ਆਉਂਦੀ ਜਾਂਦੀ ਆ ਜ਼ਿਆਦਾਤਰ ਜੇ ਇਹਨੂੰ ਯਾਦ ਰੱਖਣਾ ਹੋਵੇ ਵੋਟਿਆਂ ਤੇ, ਤਾਂ 34, 26, 25, 27, 18, 13 ਇਹ ਸਾੜ ਚ ਹੀ ਆ ਗਿਆ ਸਾਰੇ, ਸਾਢੇ ਤੋਂ ਗੱਲ ਇਹ ਆ ਕਿ ਹੁਣ ਜੇ ਆਪਾਂ ਦੇਖੀਏ ਤਾਂ ਉਹ ਜਿਹੜਾ ਲਗਭਗ 13.5% ਵੋਟ ਸ਼ੇਅਰ ਹੈ, ਮੇਰੇ ਖਿਆਲ ਦੇ ਨਾਲ ਉਹ ਕੁਝ ਸੀਟਾਂ ਤੇ ਡਿਸਾਈਸਿਵ ਹੈ।
ਮਸਲਨ ਗਿੱਦੜਬਾਹਾ ਦੇ ਵਿੱਚ, ਗਿੱਦੜਬਾਹਾ 'ਚ ਹਾਲੇ ਵੀ ਅਕਾਲੀ ਦਲ ਦਾ ਕੋਰ ਵੋਟ ਹੈ, ਤਾਂ ਉਹ ਇੱਕ ਫੈਸਲਾਕੁਨ ਸਾਬਤ ਹੋ ਸਕਦਾ ਹੈ ਜੇ ਤਾਂ ਹੁਣ ਉਹ ਮਤਲਬ ਕਿ ਭੁਗਤਦਾ ਨਹੀਂ ਇੱਕ ਮੁਸ਼ਤ ਤੇ ਉਹ ਜਾਂਦਾ ਆਪ ਮੁਹਾਰੇ, ਤਾਂ ਡੈਫੀਨਿਟਲੀ ਉਹਦਾ ਫਾਇਦਾ, ਕਿਉਂਕਿ ਆਮ ਆਦਮੀ ਪਾਰਟੀ ਦੀ ਐਂਟੀ ਇਨਕੰਬੈਂਸੀ ਆ, ਤਾਂ ਭਾਜਪਾ ਦੇ ਪ੍ਰਤੀ ਵੀ ਰੋਸ ਹੈ, ਤਾਂ ਉਹ ਕਿਸ ਨੂੰ ਜਾਏਗਾ? ਆਪ ਮੁਹਾਰੇ ਇੱਕ ਤਰ੍ਹਾਂ ਨਾਲ ਕਹ ਲਓ ਕੋਈ ਇਮਕਾਨ ਬਣਦਾ ਹੈ ਫਿਰ ਕਾਂਗਰਸ ਦਾ। ਇਹ ਇੱਕ ਚੀਜ਼ ਦੇਖਣ ਵਾਲੀ ਹੋਏਗੀ। ਤੇ ਜੇ ਮਤਲਬ ਕਿ ਸੁਨੇਹਾ ਦੇ ਨਾਲ ਜਿੱਦਾਂ ਚਾਹਿਆ ਜਾ ਰਿਹਾ ਹੈ ਕਿ ਉਹ ਇੱਕ ਮੁਸ਼ਤ ਭੁਗਤ ਜਾਵੇ, ਚਲੋ ਫਿਰ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਵੱਖਰਾ ਮਾਮਲਾ ਬਣ ਜਾਂਦਾ। ਪਰ ਜੇ ਉਹ ਆਪ ਮੁਹਾਰੇ ਜਾਂਦਾ ਤਾਂ ਕੁਝ ਸੀਟਾਂ ਤੇ ਡਿਸਾਈਸਿਵ ਬਣ ਜਾਏਗਾ, ਜਿਵੇਂ ਮਸਲਨ ਡੇਰਾ ਬਾਬਾ ਨਾਨਕ। ਡੇਰਾ ਬਾਬਾ ਨਾਨਕ ਚ ਅਕਾਲੀਆਂ ਦੀ ਵੋਟ ਬਹੁਤ ਹੈ, ਬਹੁਤ ਸੀਗੀ। ਪਿਛਲੀ ਵਾਰੀ ਮੈਂ ਤੁਹਾਨੂੰ ਡਾਟਾ ਵੀ ਦਿੱਤਾ ਸੀ ਕੱਢ ਕੇ ਰਵੀਕਰਨ ਸਿੰਘ ਕਾਹਲੋਵਾਲ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਵੋਟ ਹੁਣ ਰਵੀਕਰਨ ਸਿੰਘ ਕਾਹਲੋਂ ਭਾਜਪਾ ਵੱਲ ਨਹੀਂ, ਉਹ ਵੋਟ ਸ਼ੇਅਰ ਵੀ ਉੱਥੇ ਜਾ ਕੇ, ਕਿਉਂਕਿ ਉੱਥੇ ਜਿੱਤ ਹਾਰ ਦਾ ਫੈਸਲਾ 2-3 ਇਲੈਕਸ਼ਨ ਚੱਕ ਕੇ ਦੇਖ ਲਓ, ਰੰਧਾਵਾ ਨੇ ਜਿੱਤੇ ਆ ਜਿਹੜੇ, ਉਹ ਬਹੁਤ ਮਾਮੂਲੀ ਫਰਕ ਨਾਲ ਜਿੱਤੇ ਆ। ਇਸ ਕਰਕੇ ਕੁਝ ਵੀ ਹੈ, ਮੇਰੇ ਖਿਆਲ ਦੇ ਨਾਲ ਗਿੱਦੜਬਾਹਾ ਹੀ ਨਹੀਂ, ਦੂਜੀਆਂ ਕੁਝ ਸੀਟਾਂ ਵੀ ਜਿਹੜੀਆਂ ਉਹ ਰੌਚਕ ਹੋਣ ਦੀ ਸੰਭਾਵਨਾ ਹੈ। ਤੇ ਬਾਕੀ ਅਕਾਲੀ ਦਲ ਦਾ ਵੋਟ ਸ਼ੇਅਰ ਜਿਹੜਾ ਹੈ, ਉਹ ਕੁਝ ਲੋਕ ਇਹ ਵੀ ਮੰਨਦੇ ਆ ਕਿ ਉਹ ਭਾਜਪਾ ਵੱਲ ਹੀ ਜਾਏਗਾ। ਮਤਲਬ ਕੋਈ ਫਿਕਸ ਕਹਿੰਦਾ ਹੈ, ਕੋਈ ਕਹਿੰਦਾ ਕਿ ਵੈਸੇ ਹੀ ਝੁਕਾਅ ਜਿਹੜਾ ਹੈ ਵੋਟਰ ਦਾ ਉਧਰ ਨੂੰ ਹੋ ਸਕਦਾ, ਉਹ ਆਪਣਾ ਮੰਨਣਾ। ਪਰ ਇਸ ਵੋਟ ਸ਼ੇਅਰ ਤੇ ਵੀ ਸਾਰੀਆਂ ਪਾਰਟੀਆਂ ਦੀ ਨਿਗਾਹ ਰਹੇ ਕਿ ਇਹ ਵੋਟ ਸ਼ੇਅਰ ਕਿੱਧਰ ਜਾਂਦਾ ਹੈ, ਕਿਉਂਕਿ ਬਹੁਤ ਘੱਟ ਫਰਕ ਦੇ ਨਾਲ ਜ਼ਿਮਨੀ ਚੋਣਾਂ ਦਾ ਤੁਹਾਨੂੰ ਪਤਾ ਹੀ ਹੈ ਨਤੀਜਾ ਨਿਕਲਦਾ ਹੁੰਦਾ, ਤਾਂ ਉਹਦੇ ਚ 13.5% ਵੋਟ ਸ਼ੇਅਰ ਜੇ ਆਪਾਂ ਹਰ ਇੱਕ ਹਲਕੇ ਚ ਵੀ ਉਹਨੂੰ ਇਕੁਅਲ ਮੰਨ ਕੇ ਚੱਲੀਏ, ਹਾਲਾਂਕਿ ਗਿੱਦੜਬਾਹਾ ਚ ਜ਼ਿਆਦਾ ਵੀ ਹੋ ਸਕਦਾ, ਤਾਂ ਵੀ ਉਹ ਬਹੁਤ ਵੱਡਾ ਇੱਕ ਫੈਕਟਰ ਤੇ ਘੱਟੋ ਘੱਟ ਸਾਬਤ ਹੋ ਸਕਦਾ ਹੈ ਨਾ। ਜੀ 2014-15 ਦੇ ਵਿੱਚ ਮਿੰਟੂ ਜੀ, ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਤੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕੁਝ ਜੇਲ੍ਹਾਂ ਦੇ ਬਾਰੇ ਸੁਣਨ ਦੇ ਵਿੱਚ ਆਇਆ ਸੀਗਾ ਕਿ ਉਹਨਾਂ ਦੀ ਜ਼ਮੀਨ ਵੇਚਣੀ ਹੈ ਜਾਂ ਕੁਝ ਹੋਰ ਸਰਕਾਰੀ ਸ਼ਾਮਲਾਟਾਂ ਜਿਹੜੀਆਂ ਜ਼ਮੀਨਾਂ ਸੀਗੀਆਂ ਜਾਂ ਸਰਕਾਰ ਦੀਆਂ ਜ਼ਮੀਨਾਂ ਸੀਗੀਆਂ। ਉਦੋਂ ਆਮ ਆਦਮੀ ਪਾਰਟੀ ਕਿਉਂਕਿ ਆਪੋਜੀਸ਼ਨ ਦੇ ਵਿੱਚ ਸੀਗੀ ਤੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਦੋਂ ਇਹ MP ਬਣੇ ਸੀਗੇ ਤਾਜ਼ੇ ਤੇ ਇਹ ਖਾਸੀ ਉਦੋਂ ਆਲੋਚਨਾ ਕਰਦੇ ਹੁੰਦੇ ਸੀ ਅਕਾਲੀ ਦਲ ਦੀ ਸਰਕਾਰ ਦੀ, ਸਾਰੇ ਹੀ ਕਰਦੇ ਸੀਗੇ। ਪਰ ਹੁਣ ਮੁੱਖ ਮੰਤਰੀ ਸਾਹਿਬ, ਕਿਉਂਕਿ ਉਹ MP ਸਾਹਿਬ ਹੁਣ ਮੁੱਖ ਮੰਤਰੀ ਬਣ ਗਏ ਨੇ, ਤੇ ਹੁਣ ਇਹਨਾਂ ਦੇ ਰਾਜ ਦੇ ਵਿੱਚ ਵੀ ਕਹਿੰਦੇ ਪੰਜਾਬ ਸਰਕਾਰ ਹੋਰ ਜ਼ਮੀਨਾਂ ਵੇਚਣ ਜਾ ਰਹੀ ਹੈ ਜੀ। ਦੇਖੋ, ਕੁਝ ਦਿਨ ਪਹਿਲਾਂ ਇਹਨਾਂ ਨੇ ਲਗਭਗ 3000 ਕਰੋੜ ਦੀ ਜ਼ਮੀਨ ਵੇਚੀ ਆ ਜੀ। ਉਸ ਤੋਂ ਬਾਅਦ ਹੀ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਕੁਝ ਸੜਕਾਂ ਬਣਾਉਣ ਦੀ ਇਹਨਾਂ ਨੇ ਐਲਾਨਬਾਜ਼ੀ ਕੀਤੀ ਕਿ ਅਸੀਂ ਕੁਝ ਸੜਕਾਂ ਬਣਾਵਾਂਗੇ। ਸ਼ਾਇਦ 13,000 ਕਿਲੋਮੀਟਰ ਸੜਕਾਂ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਸੀਗਾ। ਜੀ। ਤਾਂ ਉਹ ਪਹਿਲਾਂ ਪੈਸਾ ਜੁਟਾਇਆ ਗਿਆ। ਹੁੰਦਾ ਕੀ ਆ, ਉਸ ਟਾਈਮ ਕੱਲੀਆਂ ਜੇਲ੍ਹਾਂ ਨਹੀਂ, ਯਾਨੀ ਜੇਲ੍ਹ ਖਾਨੇ ਨਹੀਂ, ਪਾਗਲਖਾਨੇ ਵੀ ਵੇਚੇ ਗਏ ਸੀਗੇ। ਇੱਕ ਪਾਗਲਖਾਨੇ ਦੀ ਵੀ ਪ੍ਰਾਪਰਟੀ ਵੇਚੀ ਗਈ ਸੀਗੀ। ਤਾਂ ਹਰੇਕ ਸਰਕਾਰ ਜਿਹੜੀ ਆ ਉਹ ਆਪਣੀ ਪ੍ਰਾਪਰਟੀ ਜਾਂ ਤਾਂ ਗਹਿਣੇ ਰੱਖਦੀ ਹੈ ਜਾਂ ਨਿਲਾਮ ਕਰ ਦਿੰਦੀ ਆ। ਉਹ ਮਤਲਬ ਕਿ ਹਰੇਕ ਥਾਂ ਤੇ ਹੈ। ਜੇ ਤੁਸੀਂ ਦੇਖੋਗੇ ਤਾਂ ਜਿਹੜੀ ਹੁਣ, ਕਿਉਂਕਿ ਹਿਸਾਬ ਕਿਤਾਬ ਕੀ ਹੁੰਦਾ ਹੈ ਕਿ ਤੁਹਾਡੀ ਆਰਥਿਕਤਾ ਜਿਹੜੀ ਆ ਉਹ ਕਈ ਵਾਰ ਇੰਨੀ ਕਸੂਤੀ ਹੋ ਜਾਂਦੀ ਹੈ ਕਿ ਇਹ ਅਸਾਸੇ ਜਿਹੜੇ ਆ ਉਹ ਵੇਚਣੇ ਵੱਟਣੇ ਪੈਂਦੇ ਆ। ਹਾਲਾਂਕਿ ਰਾਜਨੀਤੀ ਆਪਣੀ ਥਾਂ ਤੇ ਆ, ਪਰ ਇਹ ਇੱਕ ਗੱਲ ਦਾ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਨਫੈਸ਼ਨ ਹੁੰਦਾ ਹੈ ਕਿ ਸਾਡੀ ਵਿੱਤੀ ਹਾਲਤ ਜਿਹੜੀ ਆ ਉਹ ਬਹੁਤ ਹੀ ਭੈੜੀ ਆ। ਕਿਉਂਕਿ ਤੁਸੀਂ ਉਦੋਂ ਹੀ ਜ਼ਮੀਨ ਵੇਚੋਗੇ ਨਾ, ਨਹੀਂ ਤਾਂ ਜੇ ਤੁਹਾਡੇ ਕੋਲ ਉਹਨੂੰ ਡਿਵੈਲਪ ਕਰੋਗੇ, ਜੇ ਤੁਹਾਡੇ ਕੋਲ ਪੈਸਾ ਹੈ, ਫਰਜ਼ ਕਰੋ ਸਭ ਤੁਹਾਡੇ ਕੋਲ ਸ਼ਹਿਰ ਦੇ ਵਿੱਚ ਪਲਾਟ ਪਿਆ ਹੈ, ਹੁਣ ਜੇ ਤੁਹਾਡੇ ਕੋਲ ਪੈਸਾ ਹੈ ਤੇ ਤੁਸੀਂ ਉਸ ਪਲਾਟ ਤੇ ਕਮਰਸ਼ੀਅਲ ਬਿਲਡਿੰਗ ਬਣਾ ਕੇ ਰੈਂਟਲ ਪ੍ਰਾਪਰਟੀ ਬਣਾ ਲਓਗੇ, ਤੇ ਜੇ ਤੁਹਾਡੇ ਘਰੇ ਤੰਗੀ ਹੈ ਤਾਂ ਤੁਸੀਂ ਪਲਾਟ ਚੱਕ ਦਿਓਗੇ। ਇੱਥੋਂ ਹੀ ਤਾਂ ਪਤਾ ਲੱਗ ਜਾਂਦਾ ਹੈ ਨਾ, ਘਰ ਦੇ ਭਾਗ ਕਹਿੰਦੇ ਕਿ ਡਿਉੜੀਆਂ ਦਿਖ ਪੈਂਦੇ ਆ, ਨਹੀਂ ਕਈ ਵਾਰ ਏਦਾਂ ਵੀ ਦਿਖ ਪੈਂਦੇ ਆ। ਖੈਰ ਗੱਲ ਇਹ ਆ ਕਿ ਇਹਨਾਂ ਨੇ ਅੱਗੇ ਵੀ ਵੇਚੀ ਆ। ਹੁਣ ਇਹਨਾਂ ਨੇ ਫੇਰ ਉਦੋਂ 2986 ਕਰੋੜ ਰੁਪਈਆ ਹਾਸਲ ਕੀਤਾ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲਗਭਗ 3000 ਕਰੋੜ। ਹੁਣ ਇਹਨਾਂ ਨੇ ਮਤਲਬ ਕਿ ਕੁਝ ਪਲਾਟ ਜਿਹੜੇ ਇਹਨਾਂ ਦੇ ਪਏ ਆ, ਜਿਵੇਂ ਜ਼ਿਲ੍ਹਾ ਵਿਕਾਸ ਅਥਾਰਟੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਦੀਆਂ, ਜਿਵੇਂ ਬਠਿੰਡਾ ਡਿਵੈਲਪਮੈਂਟ ਅਥਾਰਟੀ ਆ, BDA ਜਿਸ ਨੂੰ ਕਹਿ ਦਿੰਦੇ, ਅੰਮ੍ਰਿਤਸਰ ਆ, ਜਲੰਧਰ ਆ, ਮੋਹਾਲੀ ਆ, ਲੁਧਿਆਣਾ, ਤਾਂ ਜਿਹੜੇ ਇਹਨਾਂ ਦੇ ਇਸ ਤਰ੍ਹਾਂ ਦੇ ਅਦਾਰੇ ਆ, ਵਿਕਾਸ ਅਥਾਰਟੀਆਂ, ਕਿ ਇਹਨਾਂ ਦੇ ਜ਼ਰੀਏ 2100 ਕਰੋੜ ਰੁਪਏ ਦੇ
ਹੋਰ ਪਲਾਟ ਜਿਹੜੇ ਉਹ ਨਿਲਾਮ ਕੀਤੇ ਜਾਣਗੇ। ਜੀ ਠੀਕ ਹੈ ਨਾ ਜੀ। ਸਾਈਟ ਤੇ ਅਪਲੋਡ ਕਰ ਦਿੱਤਾ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ, ਡਾਟਾ ਸਾਰਾ ਚੈੱਕ ਕਰ ਸਕਦੇ ਹੋ। ਤਾਂ ਗੱਲ ਇਹ ਆ ਕਿ ਇਹ ਲਗਭਗ 2100-2200 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹ ਇਹਨਾਂ ਨੇ ਉੱਥੇ ਸਾਈਟ ਤੇ ਨਿਲਾਮ ਕਰਨ ਵਾਸਤੇ ਪਾ ਦਿੱਤੀ ਆ। ਗੱਲ ਇਹ ਆ ਕਿ ਇਹਦੇ ਵਿੱਚ ਹੁਣ ਦੇਖੋ ਸਮੱਸਿਆ ਜਿਹੜੀ ਹੈ ਮੂਲ ਤੌਰ ਤੇ ਇਹੋ ਆ ਕਿ ਧਨ ਇਕੱਤਰ ਕਰਨਾ ਹੈ। ਹੁੰਦਾ ਕੀ ਆ, ਜਿਵੇਂ ਤੁਸੀਂ ਦੇਖੋਗੇ ਕਿ ਪਿਛਲਾ 2986 ਕਰੋੜ ਰੁਪਈਆ ਵਟਿਆ ਇਹਨਾਂ ਨੇ, ਜੋ ਵੀ ਇਹ ਵਿਕਾਸ ਅਥਾਰਟੀਆਂ ਸੀਗੀਆਂ ਇਹਨਾਂ ਨੇ, ਤੁਰੰਤ ਸਰਕਾਰ ਨੇ 1200 ਕਰੋੜ ਰੁਪਈਆ ਵਿਆਜ ਤੇ ਇਹਨਾਂ ਤੋਂ ਉਧਾਰਾ ਲੈ ਲਿਆ। ਠੀਕ ਹੈ ਜੀ, ਡਾਇਰੈਕਟਲੀ ਮਤਲਬ ਕਿ 3000 ਕਰੋੜ ਉਹਨਾਂ ਨੇ ਕਮਾਇਆ, 1200 ਕਰੋੜ ਉਹਦੇ ਚੋਂ ਸਰਕਾਰ ਕਹਿੰਦੀ ਕਿ ਲੈ ਸਾਨੂੰ ਦੇ ਦੇ। ਠੀਕ ਹੈ ਜੀ। ਤੇ ਤੁਸੀਂ ਵਿਆਜ, ਮਤਲਬ ਕਿ ਨਾ ਤਾਂ ਹੋ ਨਹੀਂ ਨਾ ਸਕਦੀ, ਹੁਣ ਲੋਕਲ ਸਾਰੀ ਗਵਰਨੈਂਸ ਹੈ। ਤਾਂ ਇਸੇ ਤਰ੍ਹਾਂ ਕੀ ਹੋਏਗਾ ਕਿ ਜਿਹੜਾ ਇਹ 2200 ਕਰੋੜ ਰੁਪਈਆ ਵਟਿਆ ਜਾਊਗਾ, ਇਹਦੇ ਵਿੱਚ ਵੀ ਸਰਕਾਰ ਨੇ ਹੀ ਪੈਸਾ ਲੈਣਾ। ਮਤਲਬ ਇਹ ਨਹੀਂ ਹੈ ਕਿ ਕੁਝ ਲੋਕ ਇਹ ਤਰਕ ਦੇਣ ਕਿ ਨਹੀਂ ਜੀ ਬਠਿੰਡਾ ਵਿਕਾਸ ਅਥਾਰਟੀ ਨੇ ਜੇ ਕੱਟਿਆ ਜਾਂ ਜਲੰਧਰ ਵਿਕਾਸ ਅਥਾਰਟੀ ਨੇ ਕੱਟਿਆ, ਤੇ ਨਹੀਂ, ਪੈਸਾ ਉਹਨਾਂ ਕੋਲ ਨਹੀਂ ਰਹੇਗਾ ਸਾਹਿਬ। ਜੇ ਉਹਨਾਂ ਕੋਲ ਰਵੇ ਤਾਂ ਉਹ ਤਾਂ ਸਗੋਂ ਹੋਰ ਪ੍ਰਾਪਰਟੀ ਬਣਾ ਸਕਦੇ ਆ, ਜਾਂ ਜਿਹੜੀ ਪਈ ਪ੍ਰਾਪਰਟੀ ਉਹਨੂੰ ਡਿਵੈਲਪ ਕਰ ਲੈਣਗੇ, ਜਿਵੇਂ ਮੈਂ ਤੁਹਾਨੂੰ ਦੱਸਿਆ ਪਲਾਟ ਤੇ ਕਮਰਸ਼ੀਅਲ ਬਣਾ ਲੈਣਗੇ। ਜੀ ਜੀ ਬਿਲਕੁਲ ਸਹੀ ਹੈ। ਤਾਂ ਇਹ ਸਮੱਸਿਆ ਹੈ। ਬੇਸਿਕਲੀ ਗੱਲ ਕੀ ਹੈ ਕਿ ਪੰਜਾਬ ਦਾ ਕਰਜ਼ਾ ਲਗਾਤਾਰ ਵੱਧ ਰਿਹਾ ਹੈ। ਹਾਲਾਂਕਿ ਐਤਕੀ ਮੈਂ ਜਿਹੜੀ ਗੱਲ ਕਹਿਣੀ ਬਣਦੀ ਹੈ ਉਹ ਕਹਿ ਵੀ ਦੇਣਾ ਹੁੰਦਾ ਕਿ ਸਾਰੇ ਇੱਕ ਮੈਂ ਦੇਖ ਰਿਹਾ ਸੀਗਾ ਇੱਕ ਰਿਪੋਰਟ, ਕਿਉਂਕਿ ਮੇਰੀ ਰੁਚੀ ਆਰਥਿਕਤਾ 'ਚ ਰਹਿੰਦੀ ਹਮੇਸ਼ਾ, ਤਾਂ ਇੱਕ ਰਿਪੋਰਟ 23 ਦੇ ਮੁਕਾਬਲੇ ਜਿਹੜੀ 24 'ਚ ਆਈ ਆ, ਪੰਜਾਬ ਨੇ ਜਿਹੜਾ ਕਰਜ਼ਾ ਆਪਦਾ ਸੀਗਾ, ਯਾਨੀ ਜਿਹੜੀ ਉਹਦੀ ਦਰ ਆ, ਉਹ 3% ਡਾਊਨ ਕੀਤੀ ਆ। ਠੀਕ ਹੈ ਜੀ, 3% ਡਾਊਨ ਕੀਤੀ ਆ। ਇਹ ਅੱਛੀ ਗੱਲ ਹੈ। ਗੱਲ ਆਲੋਚਨਾ ਦੇ ਵਿੱਚ ਜੇ ਅੱਛੀ ਉਹ ਵਾਪਰ ਰਹੀ ਹੈ ਤਾਂ ਉਹ ਅੱਛੀ ਕਹਿ ਦੇਣੀ ਚਾਹੀਦੀ। ਇਹਨਾਂ ਨੇ ਯਾਨੀ ਥੋੜਾ ਥੱਲੇ ਲਿਆਂਦਾ ਹੈ ਗ੍ਰਾਫ, ਪਰ ਉਹ ਕਾਫੀ ਨਹੀਂ ਹੈ, ਉਹ ਨਾਕਾਫੀ ਹੈ। ਸੋ ਸਾਨੂੰ ਹਾਲੇ ਹੋਰ ਯਤਨ ਕਰਨੇ ਪੈਣਗੇ। ਸੋ ਇਸ ਕਰਕੇ ਇਹ ਪ੍ਰਵੀਨ ਜੀ ਹੱਥ ਪੈਰ ਮਾਰਨ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਅਸਾਸੇ ਜਿਹੜੇ ਆ ਡਿਵੈਲਪ ਕਰਨ ਦੀ ਥਾਂ ਤੇ ਵੇਚ ਰਹੇ ਹੋ। ਜੇਲ੍ਹ ਉਦੋਂ ਕੋਈ ਇੱਕ ਨਹੀਂ ਵਿਕੀ। ਮੁਕਤਸਰ ਤੁਹਾਡੇ ਜੇਲ੍ਹ ਹੁੰਦੀ ਸੀਗੀ, ਉਹਨੂੰ ਜੇਲ੍ਹ ਰੋਡ ਕਹਿੰਦੇ ਸੀਗੇ, ਉਹ ਸ਼ਹਿਰ ਦੇ ਵਿੱਚ ਪ੍ਰਾਪਰਟੀ ਹੈ। ਮੈਂ ਖੁਦ ਉੱਥੇ ਗਿਆ ਕਈ ਵਾਰੀ। ਬਹੁਤ ਮਹਿੰਗੀ ਠੀਕ ਹੈ ਜੀ। ਪ੍ਰਾਪਰਟੀ ਆ। ਤਾਂ ਉਹ ਜਿਹੜੀ ਵੇਚ ਕੇ, ਉਹ ਇੱਕ ਬੂੜਾ ਗੁੱਜਰ ਪਿੰਡ ਆ, ਉਹਦੇ ਵਿੱਚ ਉੱਥੇ ਤਾਂ ਕਲਰ ਬੜਾ ਸੀਗਾ ਜਿੱਥੇ ਜਾ ਕੇ ਪ੍ਰਾਪਰਟੀ ਖਰੀਦੀ ਗਈ ਸੀ। ਮੈਂ ਉਹ ਜਗ੍ਹਾ ਵੀ ਦੇਖੀ ਆ, ਇਨਫੈਕਟ ਮੇਰੇ ਦੋਸਤ ਨੇ ਉੱਥੇ, ਤੇ ਮਤਲਬ ਕਿ ਉਹ ਬਹੁਤ ਸਸਤੀ ਦਰ ਤੇ ਜ਼ਮੀਨਾਂ ਸੀ। ਹਾਂਜੀ, ਬਹੁਤ ਕਲਰ ਤੇ ਬਹੁਤ ਸੇਮ ਹੈ ਜਿੱਥੇ ਜੇਲ੍ਹ ਬਣੀ ਹੈ। ਤਾਂ ਇਸੇ ਤਰ੍ਹਾਂ ਬਠਿੰਡਾ ਜੇਲ੍ਹ ਜਿਹੜੀ ਸੀਗੀ ਉਹ ਬਾਹਰ ਕੱਢੀ ਗਈ, ਹਰਗੋਬਿੰਦਪੁਰ ਦੇ ਵਿੱਚ ਲਿਜਾਈ ਗਈ, ਜਦਕਿ ਜਿਹੜੀ ਇਹ ਜੇਲ੍ਹ ਸੀਗੀ ਉਹ ਤੇ ਕਹਿ ਲਓ ਕਿ ਬਠਿੰਡੇ ਸ਼ਹਿਰ ਦੇ ਵਿੱਚ ਆ ਗਈ। ਉਹਦੀ ਪ੍ਰਾਪਰਟੀ ਦੀ ਵੈਲਿਊ ਬਹੁਤ ਬਣ ਗਈ। ਇਸੇ ਤਰ੍ਹਾਂ ਜਲੰਧਰ ਦੀ ਇੱਕ ਪੁਰਾਣੀ ਜੇਲ੍ਹ ਹੁੰਦੀ ਸੀ, ਜਲੰਧਰੀਏ ਜਾਣਦੇ ਹੋਣਗੇ, ਜਲੰਧਰ ਦੀ ਜੇਲ੍ਹ ਵੀ ਬਦਲੀ। ਫਰੀਦਕੋਟ ਦੀ ਜੇਲ੍ਹ ਬਿਲਕੁਲ ਸੈਂਟਰ 'ਚ ਆ ਗਈ ਸੀਗੀ, ਜੀ ਜੀ, ਸਾਦਕ ਰੋਡ ਤੇ, ਮੈਂ ਤੁਹਾਨੂੰ ਦੱਸ ਦੇਣਾ। ਤਾਂ ਉਸ ਨੂੰ ਵੀ ਉੱਥੋਂ ਵੇਚ ਕੇ ਬਹੁਤ ਵੱਡਾ ਪੈਸਾ ਵੱਟ ਕੇ ਉਹਨੂੰ ਉਹ ਪਰ ਨਹਿਰਾਂ ਵਾਲੇ ਪੈਸੇ ਲੈ ਗਏ, ਜਿੱਧਰ ਨੂੰ ਆਪਾਂ ਇੱਧਰ ਨੂੰ ਤਲਵੰਡੀ ਨੂੰ ਜਾਂਦੇ। ਇਹ ਸਾਰੇ ਮਤਲਬ ਕਿ ਇਸ ਤਰ੍ਹਾਂ ਕਈ ਜੇਲ੍ਹਾਂ ਹੋਈਆਂ ਜਿਨ੍ਹਾਂ ਨੂੰ ਪ੍ਰਾਪਰਟੀ ਦੇ ਰੂਪ 'ਚ ਦੇਖਿਆ ਕਿ ਇਹਨਾਂ ਦੀ ਹੁਣ ਵੈਲਿਊ ਬਹੁਤ ਹੈ, ਉਸ ਵੈਲਿਊ ਨੂੰ ਵੱਟ ਕੇ ਤੇ ਫਿਰ ਯਾਨੀ ਸਸਤੀ ਦਰ ਤੇ ਜ਼ਮੀਨ ਲੈ ਕੇ ਉੱਥੇ ਉਸਾਰੀ ਕਰ ਦਿੱਤੀ ਗਈ। ਜੀ ਜੀ। ਤੇ ਮਿੰਟੂ ਜੀ, ਅਗਲੇ ਮਾਮਲੇ ਦੀ ਗੱਲ ਕਰੀਏ। ਲੰਘੇ ਦਿਨੀ ਬੀਜੇਪੀ ਲੀਡਰ ਜਿਹੜੀ ਬੀਬੀ ਹੈ, ਸਾਬਕਾ ਕਾਂਗਰਸੀ ਐਮਐਲਏ ਹੈ, ਕਥਿਤ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਸੀ ਪੁਲਿਸ ਵੱਲੋਂ। ਹੁਣ ਉਸ ਮਾਮਲੇ ਦੇ ਵਿੱਚ ਕਹਿੰਦੇ ਬਹੁਤ ਵੱਡੇ ਖੁਲਾਸੇ ਹੋਏ ਆ ਜੀ। ਦੇਖੋ, ਖੁਲਾਸੇ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਜੱਜ ਕੋਲ ਆਉਂਦੀ ਹੈ ਇਨਵੈਸਟੀਗੇਸ਼ਨ ਵਾਲੀ ਟੀਮ, ਉਹ ਪ੍ਰਵੀਨ ਜੀ ਰਿਮਾਂਡ ਮੰਗਦੀ ਆ, ਉਹਨੂੰ ਬੋਲਦੇ ਨੇ ਰਿਮਾਂਡ ਪੇਪਰ। ਰਿਮਾਂਡ ਪੇਪਰ ਦੇ ਵਿੱਚ ਉਹਨਾਂ ਨੇ ਫਿਰ ਕਾਰਨ ਦੱਸਣੇ ਹੁੰਦੇ ਆ, ਕਿਉਂਕਿ ਇੱਕ ਰੋਜ਼ਾ ਰਿਮਾਂਡ ਪਹਿਲਾਂ ਸੀਗਾ, ਫਿਰ ਉਸ ਰਿਮਾਂਡ ਨੂੰ ਐਕਸਟੈਂਡ ਕਰਨ ਦੀ ਬੇਨਤੀ ਕੀਤੀ ਗਈ। ਤਾਂ ਜ਼ਾਰਾ ਜੀ ਗੱਲ ਹੈ ਕਿ ਨਾ ਤੁਸੀਂ ਉਹਦੇ ਵਿੱਚ ਕੁਝ ਦੱਸੋਗੇ ਤੇ ਤਦ ਹੀ ਜੱਜ ਵਧਾਏਗਾ। ਹੁਣ ਜਿਹੜੀਆਂ ਗੱਲਾਂ ਅਖਬਾਰਾਂ ਰਾਹੀਂ ਪਤਾ ਲੱਗੀਆਂ ਨੇ ਕਿ ਉੱਥੇ ਉਹਨਾਂ ਨੇ ਕਿਹਾ ਕਿ 2 ਜਿਹੜੇ ਨਸ਼ਾ ਤਸਕਰ ਇਹਨਾਂ ਨੂੰ ਸਪਲਾਈ ਕਰਦੇ ਸੀਗੇ ਫਿਰੋਜ਼ਪੁਰ ਦੇ, ਪਹਿਲੇਵਾਲ ਦੇ ਸ਼ਾਇਦ, ਕਿ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਹੈ, ਉਹਨਾਂ ਦੀ ਗ੍ਰਿਫਤਾਰੀ ਕਰਵਾਉਣੀ ਹੈ। ਠੀਕ ਹੈ ਜੀ। ਠੀਕ ਹੈ ਜੀ। ਤੇ 2-3 ਦਿਨ 'ਚ ਕਹਿੰਦੇ ਕਿ WhatsApp ਰਿਕਾਰਡ ਜਿਹੜਾ ਹੈ ਉਹ ਬਾਹਰ ਆ ਜਾਏਗਾ।
ਕੁਝ ਉਸ ਮਾਮਲੇ ਦੇ ਵਿੱਚ ਕਿ ਟ੍ਰਾਂਜੈਕਸ਼ਨਾਂ ਵਗੈਰਾ ਦੇਖਣੀਆਂ। ਕਾਰਾਂ ਦਾ ਪਤਾ ਨਹੀਂ ਲੱਗ ਰਿਹਾ, ਕੋਈ ਦਿੱਲੀ ਨੰਬਰ ਦੀ ਹੈ, ਕੋਈ ਹਰਿਆਣੇ ਨੰਬਰ ਦੀ ਹੈ। ਇੱਕ ਕਾਰ ਵਰਨਾ ਜਿਹੜੀ ਆ, ਜੋ ਇਹ ਕਹਿੰਦੇ ਆ ਕਿ ਬਈ ਅਸੀਂ ਵੇਚੀ ਆ, ਉਹਦਾ ਪੈਸਾ ਕਿੱਥੇ ਆ, ਕਿੰਨਾ ਪੈਸਾ ਵਟਿਆ, ਉਹਦਾ ਹਿਸਾਬ ਕਿਤਾਬ ਵੀ ਦੇਖਣਾ। ਤਾਂ ਮਤਲਬ ਕਿ ਇਸ ਤਰ੍ਹਾਂ ਖੁਲਾਸੇ ਹੋ ਰਹੇ ਆ। ਇਹ ਵੀ ਕਿਹਾ ਗਿਆ ਕਿ ਸਤਕਾਰ ਕੌਰ ਨੇ ਕਿਹਾ ਕਿ ਮੈਂ ਆਪਦੇ ਪਤੀ ਤੋਂ ਵੱਖ ਰਹਿੰਦੀ ਹਾਂ। ਅੱਛਾ। ਇਹ ਵੀ ਦੱਸਿਆ ਜਾ ਰਿਹਾ ਕਿ ਪੰਜਾਬ ਤੋਂ ਬਾਹਰ ਵੀ ਸਪਲਾਈ ਹੁੰਦੀ ਸੀ। ਹੁਣ ਨਾਲ ਦੀ ਨਾਲ ਹੀ ਸਿਕਿਉਰਿਟੀ ਵਿਡਰਾ ਕਰ ਦਿੱਤੀ ਗਈ ਹੈ। 2 ਗਨਮੈਨ ਮਿਲੇ ਹੋਏ ਸੀ ਕਿ ਉਹ 2 ਗਨਮੈਨ ਵੀ ਨਾਲ ਜਾਂਦੇ ਸੀ। ਕਾਫੀ ਕਹਿ ਲੋ ਕਿ ਮਸਲਾ ਇਹ ਗੁੰਝਲਦਾਰ ਅਤੇ ਗੰਭੀਰ ਹੈ ਪ੍ਰਵੀਨ ਜੀ। ਤੇ ਇਹ 2 ਡੋਪ ਟੈਸਟ ਕਰਵਾਏ ਗਏ, ਸਤਕਾਰ ਕੌਰ ਦਾ ਤੇ ਇਹਦੇ ਭਤੀਜੇ ਦਾ। ਹਾਲਾਂਕਿ ਇਹਦੇ ਵਿੱਚ ਇੱਕ ਡੋਪ ਟੈਸਟ ਜਿਹੜਾ ਹੈ ਪੋਜ਼ਿਟਿਵ ਆਇਆ, ਜਿਹੜਾ ਇਹਦਾ ਭਤੀਜਾ ਤੇ ਇਹਦਾ ਨੈਗੇਟਿਵ ਆਇਆ। ਹਾਲਾਂਕਿ ਇਹਦੇ ਘਰ ਵਾਲੇ ਦਾ ਪਤਾ ਨਹੀਂ ਕਰਾਉਣਗੇ ਕਿ ਨਹੀਂ, ਚਰਚਾ ਉਹਦੇ ਬਾਰੇ ਬਥੇਰੀ ਆ। ਤਾਂ ਖੈਰ ਗੱਲ ਇਹ ਆ ਕਿ ਉਹਦੇ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ। ਕਹਿੰਦੇ ਕਿ ਤੱਤ ਕੁਝ ਐਸੇ ਰੌਸ਼ਨੀ 'ਚ ਆਏ ਨੇ। ਤਾਂ ਕੁੱਲ ਮਿਲਾ ਕੇ ਦੇਖੋ ਪ੍ਰਵੀਨ ਜੀ, ਇਹ ਤੇ ਬਚ ਗਿਆ। ਮੈਨੂੰ ਯਾਦ ਆ ਇੱਕ ਬਹੁਤ ਵੱਡੇ ਗੈਂਗਸਟਰ ਨੂੰ ਬਠਿੰਡਾ ਪੁਲਿਸ ਲੈ ਕੇ ਆਈ ਸੀਗੀ। ਹੁਣ ਇਹ ਪੁਰਾਣੀ ਗੱਲ, ਮੈਂ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਤੇ ਨਾ ਹੀ ਯਾਦ ਹੋਵੇ। ਇੱਕ ਬਹੁਤ ਵੱਡਾ ਗੈਂਗਸਟਰ, ਉਹਨੂੰ ਲੈ ਕੇ ਆਈ ਸੀ ਬਠਿੰਡਾ ਪੁਲਿਸ, ਤੇ ਤਲਵੰਡੀ ਏਰੀਏ ਦਾ ਸੀ, ਉਹ ਫਿਰੋਜ਼ਪੁਰ ਜ਼ਿਲ੍ਹੇ ਦਾ ਹੀ। ਉਸਨੇ ਖੁਦ ਮੰਨਿਆ ਸੀ, ਅਜੇ ਵੀ ਪੁਲਿਸ ਦੇ ਰਿਕਾਰਡ 'ਚ ਦਰਜ ਆ, ਕਿ ਮੈਂ ਇਹਨਾਂ ਦੋਵਾਂ ਜੀਆਂ ਲਈ, ਮੈਂ ਤੇ ਇੱਕ ਹੋਰ ਮੇਰੇ ਪਿੰਡਾਂ ਦੇ ਗੈਂਗਸਟਰ ਮਰ ਗਿਆ ਸੀ, ਇਹਨਾਂ ਦੋਨਾਂ ਨੇ 11 ਦਿਨ ਪ੍ਰਚਾਰ ਕੀਤਾ ਸੀ। ਤੇ ਇੱਕ ਥਾਈਂ ਅਕਾਲੀਆਂ ਨਾਲ ਉਹ ਕਹਿੰਦੇ ਕਿ ਸਾਡਾ ਭੇੜ ਵੀ ਹੋਇਆ ਸੀ। ਅੱਛਾ। ਹਾਂਜੀ, ਉਸ ਮਾਮਲੇ 'ਚ ਇਹ ਬਚ ਗਏ ਕਿਉਂਕਿ ਗੱਲ ਇੰਨੀ ਕੁ ਨਿਕਲੀ ਕਿ ਠੀਕ ਆ, ਇਹ ਐਂਗਲ ਇੱਧਰ ਹੈਗਾ, ਸਿਆਸੀ ਐਂਗਲ। ਤੇ ਇਹ ਗੈਂਗਸਟਰ ਉਹ ਹੀ ਸੀ। ਇਹਨਾਂ 2 ਗੈਂਗਸਟਰਾਂ 'ਚੋਂ ਇੱਕ ਜਿਹੜਾ ਨਾਭਾ ਜੇਲ੍ਹ ਬ੍ਰੇਕ ਦਾ ਕਹਿ ਲਓ ਕਿ ਮਾਸਟਰਮਾਈਂਡ ਬੰਦਿਆਂ 'ਚੋਂ ਇੱਕ ਸੀ। ਠੀਕ ਹੈ ਜੀ। ਤਾਂ ਉਸ ਵੇਲੇ ਵੀ, ਕਿਉਂਕਿ ਸਾਨੂੰ ਪਤਾ ਇਹਨਾਂ ਚੀਜ਼ਾਂ ਦਾ, ਤਾਂ ਉਸ ਵੇਲੇ ਵੀ ਉਸ ਗੈਂਗਸਟਰ ਨੇ ਦੱਸ ਦਿੱਤਾ ਸੀਗਾ ਕਿ ਸਾਹਿਬ ਆ ਕੁਛ ਹੈ। ਜੀ ਜੀ, ਬਿਲਕੁਲ। ਉਸ ਵੇਲੇ ਕਿਉਂਕਿ ਇੰਨੀ ਗੱਲ ਹੋਈ ਨਹੀਂ ਹੈ, ਅਕਾਲੀ ਮਤਲਬ ਕਿ ਜਾ ਰਹੇ ਸੀਗੇ, ਕਾਂਗਰਸ ਆ ਰਹੀ ਸੀ, ਕਾਂਗਰਸ ਦੇ ਵਿੱਚ ਇਹਨਾਂ ਦੀ ਪਕੜ ਸੀ। ਨਹੀਂ ਤਾਂ ਇਹਨਾਂ ਨੇ ਉਦੋਂ ਹੀ ਮਾਂਜੇ ਜਾਣਾ ਸੀ। ਵੀਡੀਓ ਵਾਲੀ ਆਡੀਓ ਜਿਹੜੀ ਕਿ ਲਾਡੀ ਨੂੰ ਨਹੀਂ ਮੈਨੂੰ ਦੇਣੇ ਆ ਪੈਸੇ, ਆਪਦੇ ਘਰ ਵਾਲੇ ਤੇ ਯਕੀਨ, ਉਦੋਂ ਵੀ ਬਚ ਗਏ। ਮਤਲਬ ਕਿ ਪੈਰ ਤੇ ਬਚਦੇ ਆਏ। ਪਰ ਹੁਣ ਮਾਮਲਾ, ਮੈਂ ਤੁਹਾਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਸੀ, ਡੇ 1 ਕਹਿ ਦਿੱਤਾ ਸੀ, ਇਹ ਮਾਮਲਾ ਬਹੁਤ ਟੇਢਾ ਹੋ ਗਿਆ ਇਸ ਵਾਰ। ਜੀ। ਤੇ ਮਿੰਟੂ ਜੀ, ਇੱਕ ਹੋਰ ਚੋਣ ਕਿਹੜੀ ਹੈ ਜੀ ਜਿਹਦਾ ਭੰਬਲ ਭੂਸਾ ਪੈ ਗਿਆ? ਹਾਈ ਕੋਰਟ ਨੇ ਹੁਕਮ ਜੋ ਦਿੱਤਾ ਸੀਗਾ ਨਾ ਜੀ, ਪਿਛਲੇ ਦਿਨੀ, ਕਿ ਨਿਗਮਾਂ ਦੀਆਂ ਚੋਣਾਂ ਵਾਸਤੇ 15 ਦਿਨਾਂ 'ਚ ਐਲਾਨ ਜਿਹੜਾ ਹੈ ਉਹ ਤੁਸੀਂ ਕਰੋ। ਹੁਣ ਭੰਬਲ ਭੂਸਾ ਪ੍ਰਵੀਨ ਜੀ ਇਸ ਗੱਲ ਨੂੰ ਲੈ ਕੇ, ਕਿਉਂਕਿ ਪੰਜਾਬ ਵਿਧਾਨ ਸਭਾ ਦਾ ਇਲੈਕਸ਼ਨ ਹੋਇਆ 22 'ਚ, ਤੇ ਮੁੜ 23 ਦੇ ਵਿੱਚ ਜੋ ਇਹਨਾਂ ਨੇ ਮਤਲਬ ਕਿ ਦੇਖੀਏ ਤਾਂ ਨਿਗਮ ਚੋਣ ਕਰਵਾਉਣੀ ਸੀਗੀ। ਹੋਇਆ ਕਿ ਇਹਨਾਂ ਨੇ ਜੋੜ ਤੋੜ ਸ਼ੁਰੂ ਕਰ ਦਿੱਤਾ, ਆਪਣੇ ਹਿਸਾਬ ਨਾਲ ਵਾਰਡਬੰਦੀ ਸ਼ੁਰੂ ਕਰ ਦਿੱਤੀ। ਫਿਰ ਉਹ ਮਾਮਲੇ ਕੁਛ ਹਾਈ ਕੋਰਟ ਚਲੇ ਗਏ। ਜੀ ਜੀ। ਤਾਂ ਇਹ ਆ ਕਿ ਇਹ ਆਪਣੇ ਹਿਸਾਬ ਨਾਲ, ਜਾਂ ਜਿਹੜੇ ਬੰਦੇ ਇਹਨਾਂ ਦੇ ਨਾਲ ਜੁੜ ਰਹੇ ਸੀ, ਆਪੋ ਆਪਣੇ ਹਿਸਾਬ ਨਾਲ ਵਾਰਡਬੰਦੀ ਕਰਵਾ ਰਹੇ ਸੀਗੇ। ਠੀਕ ਹੈ ਜੀ। ਹੁਣ ਫਿਰ ਮਾਮਲਾ ਜਦੋਂ ਲਟਕ ਗਿਆ ਅਦਾਲਤਾਂ 'ਚ, ਸੁਪਰੀਮ ਕੋਰਟ ਵੀ ਗਿਆ, ਇਹਨਾਂ ਨੇ ਫਿਰ ਟਾਲਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਸਰਕਾਰ ਦੀ ਐਂਟੀ ਇਨਕੰਬੈਂਸੀ ਜ਼ਿਆਦਾ ਸੀ ਸ਼ਹਿਰਾਂ 'ਚ, ਤੇ ਬਹੁਤ ਜ਼ਿਆਦਾ। ਤਾਂ ਫਿਰ ਹਾਈ ਕੋਰਟ 'ਚ ਜਦੋਂ ਇਹ ਮਾਮਲਾ ਗਿਆ, ਹਾਈ ਕੋਰਟ ਨੇ ਆਖਿਆ ਕਿ ਸੁਪਰੀਮ ਕੋਰਟ ਨੇ ਕਿਹੜਾ ਕੋਈ ਸਟੇ ਲਾਇਆ, ਤੁਸੀਂ ਇਲੈਕਸ਼ਨ ਤੇ ਕਰਵਾ ਸਕਦੇ। ਤਾਂ ਗੱਲ ਇਹ ਹੈ ਕਿ ਉਸ ਤੋਂ ਬਾਅਦ ਇਹ ਆਰਡਰ ਪਾਸ ਕੀਤਾ ਗਿਆ। ਹੁਣ ਭੰਬਲ ਭੂਸਾ ਇਸ ਗੱਲ ਨੂੰ ਲੈ ਕੇ ਹੈ, ਇਲੈਕਸ਼ਨ ਲੜਨ ਵਾਲੇ ਤਿਆਰੀ ਕਰ ਰਹੇ ਆ ਕਿ ਇਲੈਕਸ਼ਨ ਤੇ ਆਇਆ ਲਓ, ਸਥਾਨਕ ਕਹਿ ਲਓ ਸਰਕਾਰਾਂ ਦਾ, ਪਰ ਵਾਰਡਬੰਦੀ ਕਿਹੜੀ ਹੋਏਗੀ, ਨਿਊ ਤੇ ਓਲਡ। ਸੋ ਇਸ ਕਰਕੇ ਇਹ ਇੱਕ ਸਥਾਨਕ ਸਰਕਾਰਾਂ ਦੇ ਵਿੱਚ ਕਹਿ ਲਓ ਕਿ ਬਹੁਤ ਸਥਾਨਕ ਵੱਡਾ ਮੁੱਦਾ ਬਣਿਆ ਹੋਇਆ ਕਿ ਵਾਰਡਬੰਦੀ ਜਿਹੜੀ ਹੈ ਕੀ ਪੁਰਾਣੀ ਐਲਾਨੀ ਜਾਵੇਗੀ ਜਾਂ ਨਵੀਂ ਐਲਾਨੀ ਜਾਵੇਗੀ, ਕਿਉਂਕਿ ਸਰਕਾਰ ਨੇ ਆਪਣੇ ਹਿਸਾਬ ਨਾਲ ਕਰਵਾਈ ਹੈ ਤੇ ਪੁਰਾਣੀ ਵਾਰਡਬੰਦੀ ਆਪਣੇ ਹਿਸਾਬ ਨਾਲ। ਜੀ ਜੀ ਜੀ। ਤੇ ਡੀਐਸਪੀ ਭਵਿੰਦਰ ਦੇ ਖਿਲਾਫ ਪਟੀਸ਼ਨ ਜਿਹੜੀ ਸਰਕਾਰ ਨੇ ਪਾਈ ਸੀਗੀ ਮਿੰਟੂ ਜੀ, ਉਹ ਵਾਪਸ ਲੈ ਲਈ।
ਹਾਂਜੀ ਦੇਖੋ, ਇਹ 45 ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ ਸੀਗਾ, ਜਿਹਦੇ ਵਿੱਚ ਸੁਪਰੀਮ ਕੋਰਟ ਗਈ ਸੀਗੀ ਪੰਜਾਬ ਸਰਕਾਰ, ਕਿਉਂਕਿ ਡੀਐਸਪੀ ਵਵਿੰਦਰ ਜਿਹੜਾ ਸੀਗਾ ਉਹ ਐਸਟੀਐਫ ਦੇ ਵਿੱਚ ਸੀਗਾ, ਬੜਾ ਤੇਜ਼ ਤਰਾਰ ਅਫਸਰ ਸੀਗਾ। ਇਹਨਾਂ ਨੇ ਹਿਮਾਚਲ ਦੇ ਵਿੱਚ ਰੇਡ ਮਾਰੀ ਸੀ ਇੱਕ, ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਇਹਨੇ 45 ਲੱਖ ਰੁਪਈਆ ਲੈ ਕੇ ਕੁਝ ਬੰਦਿਆਂ ਨੂੰ ਮਤਲਬ ਕਿ ਕਲੀਨ ਚਿੱਟ ਦੇ ਦਿੱਤੀ ਜੀ। ਆ ਜਿਹੜਾ ਹੁਣ ਇੱਕ ਲੇਡੀ ਅਫਸਰ ਦਾ ਵੀ ਚੱਲਦਾ ਪਿਆ ਜਿਸ ਤਰ੍ਹਾਂ ਦਾ ਮਾਮਲਾ। ਉਸ ਤੋਂ ਬਾਅਦ ਇਸ ਨੂੰ ਫੜਨ ਵਾਸਤੇ ਪਹਿਲਾਂ ਤਾਂ ਇਹਦਾ ਤਬਾਦਲਾ ਕੀਤਾ ਗਿਆ, ਐਸਟੀਐਫ ਚੋਂ ਸ਼ਾਇਦ 5ਵੀਂ ਬਟਾਲੀਅਨ ਚ ਭੇਜਿਆ ਗਿਆ। ਫਿਰ ਉਸ ਤੋਂ ਬਾਅਦ ਇਹਦੇ ਘਰ ਰੇਡ ਹੋਈ, ਇਹ ਚਲਾ ਗਿਆ ਹਾਈ ਕੋਰਟ। ਹਾਈ ਕੋਰਟ ਨੇ ਇਸ ਸਾਰੇ ਮਾਮਲੇ ਦੀ, ਉਕਤ ਮਾਮਲੇ ਦੀ ਜਾਂਚ ਹੀ ਸੀਬੀਆਈ ਨੂੰ ਦੇ ਦਿੱਤੀ ਪ੍ਰਵੀਨ ਜੀ। ਤਾਂ ਇਹ ਬਹੁਤ ਵੱਡੀ ਗੱਲ ਸੀਗੀ। ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਇਹ ਸੁਪਰੀਮ ਕੋਰਟ ਗਏ ਤੇ ਜੋ ਮਤਲਬ ਉੱਥੇ ਦਲੀਲਾਂ ਸਰਕਾਰ ਨੇ ਦਿੱਤੀਆਂ ਤਾਂ ਉਹ ਸੁਪਰੀਮ ਕੋਰਟ ਨੇ ਦਰਕਨਾਰ ਕਰ ਦਿੱਤੀਆਂ। ਫਿਰ ਇਹਨਾਂ ਨੇ ਆਪਣੀ ਪਟੀਸ਼ਨ ਵਾਪਸ ਚੁੱਕ ਲਈ ਸਨ। ਮੇਨ ਗੱਲ ਕੀ ਆ ਉਹਦੇ ਚ, ਮੇਨ ਗੱਲ ਜਿਹੜੀ ਕਦੇ ਵੀ ਕੋਈ ਮੀਡੀਆ ਦੱਸੇਗਾ ਨਹੀਂ ਸਭ, ਅਸਲ ਦੇ ਵਿੱਚ ਕੀ ਆ ਕਿ ਭਵਿੰਦਰ ਨੇ ਜਾ ਕੇ ਹਾਈ ਕੋਰਟ ਚ ਜਿਹੜੀ ਗੱਲ ਰੱਖੀ ਸੀ ਉਹ ਇਹ ਰੱਖੀ ਸੀਗੀ ਕਿ ਮੈਂ ਆਪਣਾ ਕੰਮ ਸਹੀ ਢੰਗ ਨਾਲ ਕੀਤਾ। ਐਕਚੁਅਲ ਚ ਸੱਤਾਧਾਰੀਆਂ ਨਾਲ ਜੁੜਿਆ ਇੱਕ ਬੰਦਾ ਜਿਹੜਾ ਹੈ ਉਹ ਇਸ ਨੈਕਸਸ ਦਾ ਹਿੱਸਾ ਸੀਗਾ। ਜਦ ਮੈਂ ਉਸ ਬਾਰੇ ਬੋਲਣਾ ਸਟਾਰਟ ਕੀਤਾ ਤਾਂ ਮੈਨੂੰ ਹੀ ਟਰੈਪ ਕਰ ਲਿਆ ਗਿਆ। ਸੋ ਇਸੇ ਕਰਕੇ ਪ੍ਰਵੀਨ ਜੀ ਇਹ ਜਾਂਚ ਸੀਬੀਆਈ ਨੂੰ ਗਈ ਆ, ਇਸੇ ਕਰਕੇ ਸੁਪਰੀਮ ਕੋਰਟ ਚ ਵੀ ਇਹਨਾਂ ਨੂੰ ਮਾਤ ਪਈ ਆ। ਤਾਂ ਮਾਮਲਾ ਕਾਫੀ ਗੰਭੀਰ ਗੁੰਝਲਦਾਰ ਹੈ। ਜੀ ਜੀ ਜੀ। ਤੇ ਡੀਜੀਪੀ ਨੇ ਕੋਈ ਅਹਿਮ ਖੁਲਾਸਾ ਕੀਤਾ ਮਿੰਟੂ ਜੀ ਵਸੂਲੀ ਮਾਮਲੇ ਦੇ ਵਿੱਚ? ਹਾਂਜੀ ਦੇਖੋ, ਇੱਕ ਇੰਟਰਵਿਊ ਦੇ ਵਿੱਚ ਗੌਰਵ ਯਾਦਵ ਹੋਰਾਂ ਨੇ ਜਿਹੜਾ ਖੁਲਾਸਾ ਕੀਤਾ ਹੈ ਉਹ ਇੰਟਰਸਟਿੰਗ ਹੈ। ਉਹ ਇਸ ਗੱਲੋਂ ਇੰਟਰਸਟਿੰਗ ਹੈ ਕਿ ਵਸੂਲੀ ਵਾਸਤੇ ਜਿੰਨੀਆਂ ਵੀ ਕਾਲਾਂ ਆਉਂਦੀਆਂ ਨੇ, ਥ੍ਰੈਟ ਕਾਲਸ ਆਉਂਦੀਆਂ ਨੇ, ਫਿਰ ਉਸ ਤੋਂ ਬਾਅਦ ਫਾਇਰਿੰਗ ਵਗੈਰਾ, ਉਹ ਸਾਰੀ ਇੱਕ ਕਹਿ ਲਓ ਕਿ ਚੇਨ ਸਿਸਟਮ ਦੀ ਤਰ੍ਹਾਂ ਚੱਲਦੀ ਹੈ ਕਹਾਣੀ। ਹੁਣ ਇਹਦੇ ਵਿੱਚ ਇਹਨਾਂ ਨੇ ਜੋ ਗੱਲ ਕਹੀ ਆ ਉਹ ਕਹਿੰਦੇ ਕਿ 80% ਜਿਹੜੀਆਂ ਪੰਜਾਬ ਚ ਕਾਲਾਂ ਆ ਰਹੀਆਂ ਨੇ ਉਹ ਨਕਲੀ ਨੇ, ਫਰਜ਼ੀ ਨੇ। ਮਤਲਬ 4 ਹਿੱਸੇ, ਯਾਨੀ ਜਿੰਨੀਆਂ ਦਿਨ ਚ 100 ਕਾਲਾਂ ਆਈਆਂ ਤਾਂ 100 ਕਾਲਾਂ ਚੋਂ 80 ਕਾਲਾਂ ਜਿਹੜੀਆਂ ਉਹ ਫੇਕ ਬਣੇ ਗੈਂਗਸਟਰਾਂ ਦੀਆਂ, ਜਿਹਦਾ ਦਾ ਲੱਗ ਗਿਆ ਤੀਰ ਨਹੀਂ ਤੇ ਤੋਕਾ ਹੀ ਸੀ। ਤਾਂ ਗੱਲ ਇਹ ਆ, ਉਹ ਕਹਿੰਦੇ ਕਿ 20 ਤੇ ਉਹ ਮੰਨਦੇ ਹੀ ਹੈ ਨਾ ਕਿ ਕਾਲਾਂ ਆ ਰਹੀਆਂ ਆਪਣੇ ਆਪ ਹੀ, ਕਿ 100 ਚੋਂ 80 ਕਾਲਾਂ ਆ, 80 ਜਿਹੜੀਆਂ ਉਹ ਨਕਲੀ ਆ। ਪਰ ਰੌਲਾ ਇਹ ਆ ਨਾ ਪ੍ਰਵੀਨ ਜੀ, ਇੱਕ ਆਮ ਬੰਦੇ ਵਾਸਤੇ ਤੇ ਉਹ ਡਰਦਾ ਭੈ ਦਾ ਹੀ ਸਬੱਬ ਆ ਨਾ। ਹੁਣ ਉਹਨੂੰ ਅਸਲੀ ਨਕਲੀ ਦਾ ਨਖੇੜਾ ਕਰਨਾ ਹੀ ਬੜਾ ਔਖਾ ਹੈ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਉਹ ਪੁਲਿਸ ਦੇ ਪਾਸ ਲਿਜਾਇਆ ਹੀ ਨਹੀਂ ਜਾਂਦੀਆਂ, ਉਹ ਜਾਂਦੀਆਂ ਹੀ ਨਹੀਂ, ਲਿਜਾਈਆਂ ਹੀ ਨਹੀਂ ਜਾਂਦੀਆਂ। ਤਾਂ ਗੱਲ ਇਹ ਆ ਕਿ ਇਹ ਖੁਦ ਇਹਨਾਂ ਨੇ ਆਪਣੇ ਮੂੰਹੋਂ ਮੰਨਿਆ ਕਿ ਕਾਲਾਂ ਆ ਰਹੀਆਂ ਜਿਹਦੇ ਚੋਂ ਕੁਝ ਅਸਲੀ ਵੀ ਆ, ਕੁਝ ਨਕਲੀ। ਜੀ, ਯਾਨੀ ਕਿ ਸ਼ਰਾਰਤੀ ਤੰਤਰ ਜਿਹੜੇ ਨੇ ਉਹ ਤਾਂ ਅਨਸਰ ਜਿਹੜੇ ਨੇ ਉਹਨਾਂ ਦੇ ਹੌਸਲੇ ਇੰਨੇ ਕੁ ਬੁਲੰਦ ਨੇ ਵੀ ਜੇਕਰ ਆਪਾਂ ਕਿਸੇ ਨੂੰ ਕਾਲ ਕਰਾਂਗੇ ਵੀ ਮਿਲ ਗਏ ਤਾਂ ਠੀਕ ਹੈ, ਨਹੀਂ ਸਾਨੂੰ ਕਿਹੜਾ ਪੁਲਿਸ ਦਾ ਕੋਈ ਡਰ ਡੁੱਕਰ। ਹਾਂਜੀ ਬਿਲਕੁਲ, ਇੱਥੇ ਮੁਕਤਸਰ ਦੇ ਵਿੱਚ ਇਸ ਤਰ੍ਹਾਂ ਹੋਇਆ, ਫੜਿਆ ਗਿਆ ਸੀਗਾ ਬੰਦਾ ਇਸੇ ਤਰ੍ਹਾਂ, ਉਹ ਵੀ ਨਕਲੀ ਗੈਂਗਸਟਰ ਬਣਿਆ ਸੀਗਾ। ਸੋ ਬਹੁਤ ਥਾਵਾਂ ਤੇ ਬੰਦੇ ਫੜੇ ਜਾਂਦੇ ਆ। ਤਾਂ ਇਹ ਉਦੋਂ ਹੀ ਹੁੰਦਾ ਹੈ ਨਾ ਕਿ ਜਦੋਂ ਜਨਤਾ ਦੇ ਵਿੱਚ ਭੈ ਪਸ ਰਿਹਾ ਹੋਊਗਾ ਪ੍ਰਵੀਨ ਜੀ, ਤਾਂ ਉਦੋਂ ਹੀ ਫਿਰ ਇਸ ਤਰ੍ਹਾਂ ਦੇ ਜਿਹੜੇ ਸ਼ਰਾਰਤੀ ਤੱਤ ਆ ਉਹ ਫਾਇਦਾ ਚੁੱਕਣ ਦਾ ਯਤਨ ਕਰੂਗੇ। ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਤੋਂ ਇਜਾਜ਼ਤ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।